ਤੇ ਅਗਲੀ ਗੱਲ ਕਰੀਏ ਇਸੇ ਤਰ੍ਹਾਂ ਦੇ ਜੁੜੇ ਕਿਸੇ ਤਰ੍ਹਾਂ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੀ। ਮੁੱਖ ਮੰਤਰੀ ਦੀ ਪੇਸ਼ੀ ਹੈ ਜੀ ਤੇ ਉਸ ਨੂੰ ਲੈ ਕੇ ਜਿਹੜਾ ਸਮਾਂ ਹੈ, ਉਹ ਸਮੇਂ ਨੂੰ ਲੈ ਕੇ ਘਮਸਾਨ ਪੈ ਗਿਆ ਜੀ ਕਹਿੰਦੇ ਹੁਣ। ਦੇਖੋ, ਜਦੋਂ ਮੁੱਖ ਮੰਤਰੀ ਨੂੰ ਤਲਬ ਕਰਨ ਦੀ ਵਾਰੀ ਆਈ ਤਦ ਹੀ ਮਤਲਬ ਕਿ ਸਵਾਲ ਖੜਾ ਹੋ ਗਿਆ ਸੀ ਕਿ ਕੀ ਬੁਲਾਉਣਾ ਸਹੀ ਹੈ ਕਿ ਨਹੀਂ। ਪਹਿਲਾਂ ਤਾਂ ਇੱਥੋਂ ਹੀ ਸਵਾਲ ਸੀ ਜੀ। ਵੈਸੇ ਇਹਦੀ ਚਰਚਾ ਤਾਂ ਉਸ ਸਮੇਂ ਵੱਡੇ ਪੱਧਰ ਤੇ ਤੁਰ ਪਈ ਸੀ ਜਦੋਂ ਮੁੱਖ ਮੰਤਰੀ ਨੇ ਇੱਕ ਪ੍ਰੋਗਰਾਮ ਤੇ ਕਹਿਤਾ ਸੀ ਮੈਨੂੰ ਸਕੱਤਰ ਸੱਦ ਲਓ। ਇਹਦਾ ਮਤਲਬ ਕਨਸੂਆਂ ਪਹਿਲਾਂ ਹੀ ਸੀਗੀਆਂ ਕਿ ਹਾਂ ਇਹ ਹੋਣਾ ਤੇ ਜਦੋਂ ਸੱਦ ਲਿਆ ਤੇ ਮੁੱਖ ਮੰਤਰੀ ਨੇ ਹਰ ਸਟੇਜ ਤੋਂ ਇਹਨੂੰ ਆਪਣੇ ਹੱਕ ਚ ਭੁਗਤਾਉਣ ਦੀ ਕੋਸ਼ਿਸ਼ ਕੀਤੀ ਕਿ ਲਓ ਜੀ ਮੈਂ ਤਾਂ ਨਿਮਾਣਾ ਹੋ ਕੇ ਚੱਲਿਆ, ਮੈਂ ਤਾਂ ਸਾਰੇ ਕੰਮ ਕਾਰ ਛੱਡਤੇ, ਮੈਂ ਤਾਂ ਰਾਸ਼ਟਰਪਤੀ ਦਾ ਪ੍ਰੋਗਰਾਮ ਵੀ ਛੱਡਤਾ ਇਹਦੇ ਲਈ। ਜੀ ਮਤਲਬ ਉਹ ਇਹ ਸਿੱਖ ਸੰਗਤ ਦੇ ਮਨਾਂ 'ਚ ਇਹ ਥਾਂ ਬਣਾਉਣਾ ਚਾਹੁੰਦਾ ਸੀ ਕਿ ਮੈਂ ਵੱਡਾ ਸ਼ਰਧਾਲੂ ਹਾਂ। ਠੀਕ ਹੈ ਵੀ ਅਗਲਾ ਸਾਰਾ ਕੁਝ ਛੱਡ ਕੇ ਜਾ ਰਿਹਾ ਤਾਂ ਅਗਲਾ ਇਸ ਨੂੰ ਪ੍ਰਚਾਰੂਗਾ, ਅਗਲਾ ਰਾਜਨੀਤਿਕ ਲੀਡਰ ਵੀ ਹੈ, ਉਸਨੇ ਇਹਦਾ ਰਾਜਨੀਤੀਕਰਨ ਕਰਨਾ ਕਿਉਂਕਿ ਬੁਲਾਉਣ ਵਾਲਿਆਂ ਨੇ ਤਾਂ ਇਹਦੇ ਪਿੱਛੇ ਰਾਜਨੀਤੀ ਹੋਇਆ ਨਾ। ਸਭ ਨੂੰ ਪਤਾ ਜਦੋਂ ਕਿ ਜਿੱਦਾਂ ਮੁੱਖ ਮੰਤਰੀ ਲਗਾਤਾਰ ਬੋਲ ਰਿਹਾ ਸੀ ਤੇ ਕਿਹਾ ਜਾ ਰਿਹਾ ਕਿ ਉਹ ਬੁਲਾਇਆ ਨਹੀਂ ਜਾ ਸਕਦਾ, ਇੰਜ ਜਿਹਦੇ ਕੇਸ ਕੱਟੇ ਨੇ, ਇਹਦਾ ਮਤਲਬ ਕੁਝ ਵੀ ਬੋਲੀ ਜਾਵੇ ਫਿਰ ਤਾਂ ਇਹ ਵੀ ਸਵਾਲ ਹੈ। ਸਹੀ ਹੈ, ਫਿਰ ਇਹ ਕਿਹਨੇ ਅਧਿਕਾਰ ਦਿੱਤਾ ਉਹਨੂੰ ਕਿ ਏਦਾਂ ਤਰੀਕੇ। ਸੋ ਇਹ ਸਾਰਿਆਂ ਦੇ ਵਿੱਚੋਂ ਇੱਕ ਮੌਕਾ ਦਸਤੂਰ ਇੰਜ ਦਾ ਬਣ ਗਿਆ ਕਿ ਮੁੱਖ ਮੰਤਰੀ ਨੂੰ ਕਹਿੰਦੇ ਜੀ ਅਕਾਲ ਤਖਤ ਸਾਹਿਬ ਤੇ ਤਾਂ ਨਹੀਂ ਸੱਦ ਸਕਦੇ ਪਰ ਸਕੱਤਰੇ ਸੱਦ ਲੈਂਦੇ ਆ। ਉਹ ਸਕੱਤਰੇ ਜਦੋਂ ਸੱਦਿਆ ਤਾਂ 15 ਤਰੀਕ ਤੈਅ ਹੋ ਗਈ ਕਿ 15 ਤਰੀਕ ਨੂੰ ਸਵੇਰੇ 10-10:30 ਵਜੇ ਮੁੱਖ ਮੰਤਰੀ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਣਗੇ। ਤੇ ਮੁੱਖ ਮੰਤਰੀ ਸਾਹਿਬ ਨੇ ਸੋਸ਼ਲ ਮੀਡੀਆ ਰਾਹੀਂ ਟਵੀਟ ਰਾਹੀਂ ਕਹਿਤਾ ਜੀ ਕਿ ਮੈਂ ਤਾਂ ਨੰਗੇ ਪੈਰੀ ਜਾਊਂਗਾ ਜੀ, ਮੈਂ ਹਾਜ਼ਰ ਹਾਂ ਜੀ। ਫਿਰ ਉਹ ਤੋਂ ਬਾਅਦ ਉਹਨੇ ਰਾਜਨੀਤਿਕ ਸਟੇਜਾਂ ਤੇ ਉਹਨੂੰ ਪ੍ਰਚਾਰਿਆ ਤੇ ਇਸ ਗੱਲ ਨੂੰ ਜਥੇਦਾਰ ਸਾਹਿਬ ਨੇ ਬਾਚਿਆ ਕਿ ਵੀ ਮੁੱਖ ਮੰਤਰੀ ਦਾ ਰਾਸ਼ਟਰਪਤੀ ਸਮਾਗਮ 'ਚ ਜਾਣਾ ਜ਼ਰੂਰੀ ਹੈ ਕਿ ਜੇ ਮੁੱਖ ਮੰਤਰੀ ਪੰਜਾਬ ਦਾ ਉੱਥੇ ਹੋਊਗਾ ਤਾਂ ਹੀ ਕੋਈ ਗੱਲ ਕਰੂਗਾ ਅਗਲਾ ਰਾਜਨੀਤਿਕ ਤੌਰ ਦੇ ਉੱਤੇ ਉਹਦੀ ਮੌਜੂਦਗੀ ਬਣਦੀ ਹੈ। ਇਸ ਲਈ ਕੱਲ ਨੂੰ ਇਹ ਬਹਾਨਾ ਨਾ ਰਹਿ ਜਾਵੇ ਸਾਡੇ ਕਰਕੇ ਰਹਿ ਗਿਆ, ਲੋ ਆਪਾਂ ਸਮਾਂ ਬਦਲ ਦਿੰਦੇ ਜੀ। ਕਹਿੰਦੇ ਆਪਾਂ ਪਹਿਲਾਂ ਹੀ ਲੰਘੇ ਕੱਲ ਹੀ ਦੱਸਿਆ ਸੀ ਕਿ ਬਦਲਿਆ ਜਾਣਾ ਹੀ ਜਾਣਾ। ਸੋ ਜਥੇਦਾਰ ਸਾਹਿਬ ਨੇ ਕਹਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਨਾਲ ਰਾਬਤਾ ਕੀਤਾ, ਉਹਨਾਂ ਦਾ ਸ਼ਡਿਊਲ ਮੰਗਾਇਆ ਤੇ ਸ਼ਡਿਊਲ ਦੇ ਵਿੱਚ ਜਦੋਂ ਜਾਣਕਾਰੀ ਮਿਲ ਗਈ ਕਿ 12-12:30 ਤੋਂ ਲੈ ਕੇ 2:30 ਵਜੇ ਤੱਕ ਦਾ ਸਮਾਗਮ ਹੈ ਰਾਸ਼ਟਰਪਤੀ ਦਾ, ਅਗਲੇ ਕਹਿੰਦੇ ਜਦ ਚੱਲ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕਦੇ ਆ, ਘੰਟਾ ਖੰਡ ਹੋਰ ਲੱਗ ਜੂ ਕਿ 3:30 ਵਜੇ ਵਿੱਚ ਪਹਿਲੇ ਹੋਏ ਆਪਾਂ 4:30 ਸੱਦ ਲਓ ਜੀ। ਤੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹੁਕਮ ਚਾੜਤਾ ਕਿ ਸ਼ਾਮ ਨੂੰ 4:30 ਆ ਜਾਓ। ਤੇ ਹੁਣ ਸੋਸ਼ਲ ਮੀਡੀਆ ਤੇ ਇਸ ਗੱਲ ਦੀ ਬਹਿਸ ਤੁਰ ਪਈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਟਵੀਟ ਕਰਤਾ ਕਿ ਮੈਂ ਤਾਂ ਸਵੇਰ ਵਾਲੇ ਟਾਈਮ ਲਈ ਜਾਣ ਲਈ ਤਿਆਰ ਹੈ ਜੀ, ਸ਼ਾਮ ਨੂੰ ਨਹੀਂ ਮੈਂ ਠੀਕ ਹੁਣ ਸਮਝਦਾ ਕਿ ਜਦੋਂ ਤੁਸੀਂ ਸਵੇਰੇ ਸੱਦਿਆ ਮੈਨੂੰ ਮੈਂ ਸਵੇਰੇ ਹਾਜ਼ਰ ਹੋਊਂਗਾ, ਮੈਂ ਤਾਂ ਦਿਨ ਵਿਹਲਾ ਰੱਖਿਆ, ਮੈਂ ਤਾਂ ਰਾਸ਼ਟਰਪਤੀ ਭਵਨ ਨੂੰ ਵੀ ਸੂਚਿਤ ਕਰਤਾ ਕਿ ਮੈਂ ਨਹੀਂ ਉਦਣ ਆ ਸਕਦਾ ਜੀ, ਹੁਣ ਥੋੜਾ ਮੈਂ ਬਦਲੂਗੀ, ਮੈਂ ਤਾਂ ਸਵੇਰੇ ਆ ਜਾਊਂਗਾ। ਲੋਕਾਂ ਨੇ ਸੋਸ਼ਲ ਮੀਡੀਆ ਤੇ ਚਰਚਾ ਛੇੜਦੇ ਕਿ ਮੁੱਖ ਮੰਤਰੀ ਸ਼ਾਮ ਨੂੰ ਜਾਣ ਵਾਲੀ ਸਥਿਤੀ 'ਚ ਨਹੀਂ ਗਾ। ਜਿੰਨੇ ਮੂੰਹ ਉਨੀਆਂ ਗੱਲਾਂ ਫਿਰ ਹੋਣ ਲੱਗ ਜਾਂਦੀਆਂ। ਸਹੀ ਗੱਲ। ਹੁਣ ਸਵਾਲ ਇਹ ਹੈ ਕਿ ਜਥੇਦਾਰ ਸਾਹਿਬ ਕਹਿੰਦੇ ਆ ਕਿ ਸ਼ਾਮ ਨੂੰ ਆ ਜਾਓ ਤੁਸੀਂ ਰਾਸ਼ਟਰਪਤੀ ਦਾ ਸਮਾਗਮ ਅਟੈਂਡ ਕਰੋ, ਮੁੱਖ ਮੰਤਰੀ ਕਹਿੰਦਾ ਮੈਂ ਤਾਂ ਵਿਹਲਾ ਜੀ। ਇਹ ਤਾਂ ਪਹਿਲਾਂ ਹੀ ਪਤਾ ਕਿ ਹਰਾ ਪੈਨ ਕੋਈ ਹੋਰ ਚਲਾਉਂਦਾ ਹੁੰਦਾ, ਪ੍ਰਚਾਰ ਲਈ ਰੱਖਿਆ, ਵਿਹਲੇ ਹੀ ਹੋ ਹੈ। ਤੇ ਪਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਸਵੇਰੇ ਆਊਂਗਾ। ਹੁਣ ਸਵਾਲ ਇੱਕ ਹੋਰ ਨਵਾਂ ਪੈਦਾ, ਜਦੋਂ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਤਲਬ ਕੀਤਾ, ਉਹਨਾਂ ਨੇ ਟਵੀਟ ਕੀਤਾ, ਉਹਨਾਂ ਨੇ ਸੋਸ਼ਲ ਮੀਡੀਆ ਤੇ ਅਨਾਉਂਸ ਕੀਤਾ, ਇੱਕ ਦਫ਼ਤਰੀ ਰਿਕਾਰਡ ਤਹਿਤ ਇੱਕ ਚਿੱਠੀ ਜਾਂਦੀ ਹੈ ਨੰਬਰ ਲੱਗ ਕੇ, ਉਹ ਚਿੱਠੀ ਸੀਐਮ ਹਾਊਸ ਨੂੰ ਗਈ ਜੀ। ਜਦੋਂ ਸਮਾਂ ਤਬਦੀਲ ਕੀਤਾ ਉਹਦੀ ਸੂਚਨਾ ਲਿਖਤ ਰੂਪ ਦੇ ਵਿੱਚ ਸੀਐਮ ਹਾਊਸ ਨੂੰ ਗਈ। ਮੁੱਖ ਮੰਤਰੀ ਸਾਹਿਬ ਆਪ ਇਹ ਕਹਿੰਦੇ ਨੇ ਕਿ ਮੈਂ ਤਾਂ ਸਵੇਰੇ ਆਊਂਗਾ, ਮੈਂ ਤਾਂ ਨੰਗੇ ਪੈਰੀ ਆਊਂਗਾ। ਜਦੋਂ ਤੁਹਾਨੂੰ ਤਲਬ ਕੀਤਾ ਗਿਆ ਤੁਸੀਂ ਹਾਂ ਦੀ ਸੂਚਨਾ ਭੇਜਣੀ ਸੀ ਕਿ ਹਾਂ ਜੀ ਮੈਂ ਹਾਜ਼ਰ ਹੋਊਂਗਾ, ਸਹੀ ਹੈ, ਤੁਸੀਂ ਨਹੀਂ ਭੇਜੀ। ਜਦੋਂ ਤੁਹਾਡਾ ਸਮਾਂ ਬਦਲਿਆ ਤੁਸੀਂ 10 ਵਜੇ ਜਾਣ ਨੂੰ ਤਿਆਰ ਹੋ, ਤੁਸੀਂ ਸੂਚਿਤ ਕਰੋ ਕਿ ਮੈਂ ਪਹਿਲੇ ਸਮੇਂ ਤੇ ਆਉਣ ਲਈ ਵੀ ਤਿਆਰ ਹਾਂ ਜੀ, ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਸੋਸ਼ਲ ਮੀਡੀਆ ਟਵੀਟ ਮੀਡੀਆ ਰਾਹੀਂ ਕਿਉਂ ਜਾ ਰਹੇ ਹੋ? ਮੁੱਖ ਮੰਤਰੀ ਹੋ, ਮੈਂਬਰ ਪਾਰਲੀਮੈਂਟ ਰਹੇ ਹੋ, ਮੰਤਰੀਆਂ ਤੋਂ ਜਦੋਂ ਦਿੱਲੀ ਟਾਈਮ ਲੈਂਦੇ ਹੋਣੇ ਤੁਹਾਨੂੰ ਪਤਾ ਹੋਣਾ ਕਿ ਸਮਾਂ ਕਿਵੇਂ ਲਿਆ ਜਾਂਦਾ, ਕਿਵੇਂ ਦੱਸਿਆ ਜਾਂਦਾ, ਆਪਣੀ ਸੂਚਨਾ ਕਿਵੇਂ ਦਿੱਤੀ ਜਾਂਦੀ ਹੈ, ਚਿੱਠੀ ਦਾ ਆਦਾਨ ਪ੍ਰਦਾਨ ਇਹ ਵੀ ਨਹੀਂ ਆਉਂਦਾ। ਸਹੀ ਹੈ, ਮਤਲਬ ਤੁਸੀਂ ਹਰ ਗੱਲ ਦੀ ਰਾਜਨੀਤੀ ਕਰ ਰਹੇ ਹੋ, ਫਿਰ ਤਾਂ ਦਿਖਣ ਲੱਗ ਪਿਆ। ਤੇ ਮੁੱਖ ਮੰਤਰੀ ਇਸ ਨੂੰ ਇਸ ਤਰੀਕੇ ਨਾਲ ਕਰ ਰਹੇ ਨੇ, ਉਧਰ ਉਹ ਕਾਰਵਾਈ ਹੋ ਰਹੀ ਹੈ, ਬੇਸ਼ੱਕ ਉਹ ਕਾਰਵਾਈ ਦੇ ਪਿੱਛੇ ਵੀ ਇੱਕ ਸਿਆਸੀ ਜਮਾਤ ਹੈ ਜੀ। ਪਰ ਹੁਣ ਇਹ ਸਮਾਂ ਤਬਦੀਲੀ ਦਾ ਕਸਮਾਨ ਕਿੱਥੇ ਜਾ ਕੇ ਮੁੱਕਦਾ ਹੈ? ਕੀ ਮੁੱਖ ਮੰਤਰੀ 10 ਵਜੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਦੇਹਲੀ ਤੇ ਬੈਠ ਜਾਣਗੇ ਤੇ ਉਹਨਾਂ ਨੂੰ ਸੱਦਾ ਸ਼ਾਮ ਨੂੰ 4 ਵਜੇ ਆਊਗਾ, 4:30 ਆਊਗਾ ਜੀ, ਜਾਂ ਉਹ 4 ਵਜੇ ਜਾਣਗੇ, ਜਾਂ ਉਹ ਰਾਬਤਾ ਕਰਨਗੇ, ਉਹਨਾਂ ਦਾ ਕੋਈ ਨੁਮਾਇੰਦਾ ਰਾਬਤਾ ਕਰੂਗਾ, ਜੋ ਵੀ ਹੋਵੇ। ਅੱਜ ਦਾ ਹੀ ਦਿਨ ਹੈ ਜੀ, ਅੱਜ ਸਾਰਾ ਦਿਨ ਮਾਘੀ ਮੇਲੇ ਤੇ ਝੂਠ ਸੱਚ ਚ ਲੰਘ ਜਾਣਾ ਰਾਜਨੀਤਿਕ ਲੀਡਰਾਂ ਦਾ
ਹੈ ਨਾ, ਤੇ ਕੱਲ ਨੂੰ ਸਵੇਰੇ ਤਲ ਵਾਲੀ ਤਰੀਕ ਹੈ। ਸੋ ਜਿੱਥੇ ਸਮੇਂ ਨੂੰ ਲੈ ਕੇ ਘਸਮਾਨ ਹੈ, ਉੱਥੇ ਅੰਦਰ ਕੀ ਹੋਏਗਾ, ਸਭ ਨੂੰ ਇਹਦੇ ਉੱਤੇ ਵੀ ਨਜ਼ਰਸਾਨੀ ਕਰਕੇ ਰੱਖਣੀ ਪਏਗੀ।